दूसरा ज़्यादा कार्बन ऑब्जॉर्व करके ऑक्सीजन देता है। नहीं ये स्मोक साढ़े 10-15 साल पहले तक इस तरह है। वो अपनी सारी फैक्ट्रियां बंद करनी पै गई सन क्योंकि इतना उत्थे पोल्यूशन सी कि उन्हों का जोड़ा फ्लैग सी वो ब्राउन होने लग पे सी कलर ऑरेंज टू या रेड टू जो भी उन्होंने कुछ पिंड ने कुछ ਚੱਕ ने जिन्हों के नाल नंबर आने ने जी जितने नंबर वाले ਚੱਕ ने उन्होंने 90% दो नंबरदार ने जिन्होंने गवर्नमेंट ने ਜ਼ਮੀਨ ਅਲਾਟ ਕੀਤੀ ਹੈ। ਜੀ अस्सलामु अलैकुम जी आਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ ਤੇ ਸ਼ੁਰੂ ਕਰਨੇ ਅੱਲਾ ਦਾ ਨਾਮ ਲੈ ਕੇ ਅਗਲੇ ਪਾਰਟ ਦੇ ਵਿੱਚ ਗੱਲ ਕਰਨੇ ਨਸੀਮ ਸਾਹਿਬ ਨਾਲ। ਜੀ ਨਸੀਮ ਭਾਈ जी ਹੁਣ ਤੁਸੀਂ ਗੱਲ ਕਰ ਰਹੇ ਹੋ ਸਮੋਕ ਤੇ। जी जनाब ਸਮੋਕ ਦੀ ਵਜ੍ਹਾ ਕੀ ਹੈ ਤੇ ਹੱਲ ਕੀ ਹੈ ਤੁਹਾਡੇ ਜ਼ਹਿਨ ਦੇ ਮੁਤਾਬਿਕ? स्मोक देखो इस इन ह्यूमन क्रिएटेड असी बनाया उन्होंने ठीक है ना अल्लाह की तरफों तो नहीं आया ना ठीक है असी लोग असी उन्होंने चेंज करने वास्ते फस्ट ऑफ ऑल असी दरख्त लाओ दरख्तां दे विच जेड़ा मेरा कोई ओपीनियन पूछे तो बांस लाओ। बांस क्यों कि बांस एक तो जेड़ा बहुत फास्ट ग्रो करता है दूसरा ज्यादा कार्बन ऑब्जॉर्व करके ऑक्सीजन देता है और फास्ट ग्रोइंग ट्री है ठीक है ना और मतलब ਤੁਸੀਂ ਬਹੁਤ ਸਾਰੇ ਬਾਂਸ ਇੱਕ ਥੋੜੀ ਸੀ ਜਗ੍ਹਾ ਤੇ ਲਗਾ ਸਕਦੇ ਹੋ ਤੁਹਾਨੂੰ ਉਹਦੇ ਵਾਸਤੇ ਮੁਰੱਬੇ ਜਾਂ ਖੁੱਲੀ ਜ਼ਮੀਨਾਂ ਨਹੀਂ ਚਾਹੀਦੀਆਂ ਠੀਕ ਹੈ ਉਹ ਤੁਸੀਂ ਬਾਂਸ ਲਾ ਦਿਓ ਜਿੱਥੇ ਜਿੱਥੇ ਲਾ ਸਕਦੇ ਹੋ ਤੇ ਇਹਦੇ ਤੇ ਗਵਰਨਮੈਂਟ ਨੂੰ ਵੀ ਹੈਲਪ ਕਰਨੀ ਚਾਹੀਦੀ ਹੈ ਆਵਾਮ ਦੀ ਔਰ ਆਵਾਮ ਨੂੰ ਵੀ ਆਪਣੇ ਵਾਸਤੇ ਲਾਣਾ ਚਾਹੀਦਾ ਆਪਣੇ ਫਿਊਚਰ ਬੱਚਿਆਂ ਵਾਸਤੇ ਲਾਣਾ ਚਾਹੀਦਾ ਹੈ ਕਿਉਂਕਿ ਇੱਕ ਪੋਲਿਊਟਡ ਏਰੀਆ ਜਾਂ ਇਸ ਤਰ੍ਹਾਂ ਸਮੌਗ ਜਾਂ ਮਤਲਬ ਇਸ ਤਰ੍ਹਾਂ ਪੋਲੂਸ਼ਨ ਦੇ ਵਿੱਚ ਰਹਿ ਨਹੀਂ ਸਕਦੇ ਤੁਹਾਨੂੰ ਬਹੁਤ ਸਾਰੇ ਪ੍ਰੋਬਲਮ ਹੋ ਜਾਂਦੇ ਨੇ ਜਾਂ ਰਹਿਣਾ ਵੀ ਦੇਖੋ ਜ਼ਿੰਦਗੀ जितनी भी है अल्लाह सुब्हाना तआला ने इंसान देती है इनू इंजॉय करो अपनी दवाइयां तो दूर रहो डॉक्टर दूर रहो। नहीं ये स्मोक साढ़े कुछ 10-15 साल पहले तक इस तरह नहीं सी सर बेसिकली मैं ਇਹਦੇ ਤੇ ਕਿਸੇ ਵੀ ਗਵਰਨਮੈਂਟ ਨੂੰ ਇੱਕ ਨੂੰ ਨਹੀਂ ਕਹਿ ਸਕਦਾ ਕਿ ਉਹਦਾ ਕਸੂਰ ਹੈ। ਹਾਲਾਂਕਿ ਤੁਹਾਡੀ ਗੱਲ ਕੋਣ ਹੁੰਦੀ ਹੈ ਸਮੋਕ ਜਿਹੜਾ ਤੁਹਾਡਾ 100% ਲਾਈਕ ਆਪਣਾ ਫਾਲਟ ਹੈ ਤੁਹਾਡੀ ਕਿੰਨੀ ਵੱਡੀ ਫੈਕਟਰੀਆਂ ਵਿੱਚ ਸਮੋਕ ਨਿਕਲ ਰਹੇ ਚਲੋ ਤੁਸੀਂ ਕਹਿ ਸਕਦੇ ਕਿ ਬਿਗ ਇੰਡਸਟਰੀਅਲ ਕੰਟਰੀ ਲਾਈਕ ਚਾਈਨਾ ਉਹਦਾ 2008 ਦਾ ਗਾਲਬਨ ਹੋਣਾ ਸੀ ਕਿ ਪਤਾ ਨਹੀਂ 12 ਦਾ ਜਿਹੜਾ ਸੀ ਉਹ ਕੀ ਹੁੰਦਾ ਹੈ 올림픽ਸ ਜੀ ਉਹਦੇ ਵਾਸਤੇ ਉਹਨਾਂ ਨੂੰ ਆਪਣੀ ਸਾਰੀ ਫੈਕਟਰੀਆਂ ਬੰਦ ਕਰਨੀਆਂ ਪੈ ਗਈਆਂ ਸਨ ਕਿਉਂਕਿ ਇਤਨਾ ਉੱਥੇ ਪੋਲੂਸ਼ਨ ਸੀ ਕਿ ਉਹਨਾਂ ਦਾ ਜਿਹੜਾ ਫਲੈਗ ਸੀ ਉਹ ਬ੍ਰਾਊਨ ਹੋਣ ਲੱਗ ਪਿਆ ਸੀ ਉਹਦਾ ਕਲਰ ਔਰੇਂਜ ਟੂ ਜਾਂ ਰੈਡ ਤੋਂ ਜਿਹੜਾ ਵੀ ਉਹਨਾਂ ਦਾ ਕਲਰ ਹੈ ਮੇਰਾ ਇਤਨਾ ਸਮੋਕ ਹੈਵੀ ਸੀ। ਪੁਆਇੰਟ ਆਫ ਵਿਊ ਹੈ ਨਾ ਪਾਕਿਸਤਾਨ ਦੇ ਬਾਰੇ ਵਿੱਚ ਜੀ ਜੀ ਉਹ ਹੈ ਕਿ ਸਾਡੇ ਜ਼ਿਆਦਾਤਰ ਸਮੋਕ ਆ ਰਹੀ ਹੈ ਇੰਡੀਆ ਇਹਦੇ ਵਿੱਚ ਕਸੂਰ ਹੈ ਸਾਡੀ ਗਵਰਨਮੈਂਟ ਦਾ ਕਿ ਉਹਨਾਂ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਇੰਟਰਨੈਸ਼ਨਲ ਕੋਰਟ 'ਚ ਜਾਣਾ ਚਾਹੀਦਾ ਬਸ ਉਹ ਅਗਰ ਉਹ ਚੀਜ਼ ਨਹੀਂ ਰੋਕ ਸਕਦੇ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਉਸ ਸਾਈਡ ਤੇ ਆਪਣੇ ਦਰਖਤ ਲਾਣ। ਬਿਲਕੁਲ ਦੂਜੇ ਨੰਬਰ ਤੇ ਸਾਡੀ ਗਵਰਨਮੈਂਟ ਕੋਲ ਇਤਨੀ ਜਗ੍ਹਾ ਹੈ ਅਗਰ ਉਹ ਜਗ੍ਹਾ ਪਬਲਿਕ ਨੂੰ ਅਲਾਟ ਕੀਤੀ ਜਾਏ ਨਾ ਤੇ ਸਿਰਫ ਦਰਖਤ ਲਗਾਉਣ ਵਾਸਤੇ ਕਿ ਉਹਨਾਂ ਦਰਖਤਾਂ ਤੋਂ ਜੋ ਆਮਦਨ ਆਏਗੀ ਉਸ ਬੰਦੇ ਦੀ ਹੋਏਗੀ ਜਿਹੜਾ ਟੇਕ ਕੇਅਰ ਕਰ ਰਿਹਾ। ਉਹ ਪਬਲਿਕ ਨੇ ਝੁੱਗੀਆਂ ਲਾ ਲੈਣੀ ਜੇ ਸਰ ਨਹੀਂ ਗਵਰਨਮੈਂਟ ਨੇ ਕਰ ਲੈਣ ਦੇ ਸਰ ਗਵਰਨਮੈਂਟ ਨਹੀਂ ਉਹਦੀ ਵਜ੍ਹਾ ਤੁਹਾਡਾ ਆਪਣਾ ਦੇਨ ਮੇਰਾ ਆਪਣਾ ਮੈਂ ਜੋ ਸਰਚ ਕੀਤੀ ਹੈ ਮੈਂ ਉਹਦੇ ਤੇ ਗੱਲ ਕਰ ਰਿਹਾ ਜੀ। ਸਾਡਾ ਸਿਰਫ ਜਿਹੜਾ ਰੇਲਵੇ ਹੈ ਨਾ ਰੇਲਵੇ ਦੀ ਜ਼ਮੀਨ ਜਿਹੜਾ ਵੀ ਆ ਕੇ ਸਟੇਸ਼ਨ ਮਾਸਟਰ ਉਸ ਰੇਲਵੇ ਦੇ ਚੱਕਰ 'ਚ ਹੁੰਦਾ ਨਾ ਜਿਤਨੀ ਜ਼ਮੀਨ ਉਸ ਏਰੀਏ ਦੀ ਉਹਨੇ ਠੇਕੇ ਦੇ ਦੇ ਉਸੇ ਹੀ ਬੰਦੇ ਨਾਲ ਤੁਸੀਂ ਗੱਲ ਕਰਕੇ ਉਹਨੂੰ ਤੁਸੀਂ ਕਹੋ ਕਿ ਠੀਕ ਹੈ ਜੀ ਇਹ ਤੇਰੇ ਅੰਡਰ ਹੋਈ ਐਨੇ % ਤੇਰਾ ਐਨੇ % ਸਾਡਾ ਲੇਕਿਨ ਲਾ ਤੂੰ ਸਿਰਫ ਫਰੂਟ ਵਾਲੇ ਦਰਖਤ ਸਕਦਾ नहीं लाइक ਤੁਸੀਂ ਬਿਲਕੁਲ ਠੀਕ ਕਹਿ ਰਹੇ ਫਰੂਟ ਵੀ ਠੀਕ ਹੈ ਬਾਂਸ ਨਹੀਂ ਕਹਿੰਦੇ ਇਤਨੇ ਫਾਇਦੇ ਨੇ ਨਾ ਬਾਂਸ ਤਾਂ ਫਿਰ ਵਧਿਆ ਜਾਣਾ ਨਾ ਉਹਦੀ ਫਿਰ ਗਰੋ ਵੀ ਕਰ ਜਾਂਦਾ ਹੈ ਠੀਕ ਹੈ ਤੁਸੀਂ ਸੀਡਸ ਦੇ ਵਿੱਚ ਡੇਲੀ ਗਰੋ ਕਰਦਾ ਹੈ। ਮੈਂ ਆਪਣਾ ਪੁਆਇੰਟ ਆਫ ਵਿਊ ਦੇ ਰਿਹਾ ਉੱਥੇ ਤੁਸੀਂ ਜਿੰਨਾ ਸਾਡਾ ਰੇਲਵੇ ਸਾਰੇ ਦੇ ਨਾਲ ਬਾਗ ਲਾ ਲਓ ਬਾਂਸ ਲਾ ਲਓ ਠੀਕ ਹੈ ਉਹ ਜਿੰਨਾ ਵੀ ਰੇਲਵੇ ਦਾ ਸਿਸਟਮ ਹੈ ਉਹ ਉਹਨੂੰ ਵਾਚ ਕਰੇਗਾ ਬਿਲਕੁਲ ਕਿਉਂਕਿ ਅੱਜ ਕੱਲ੍ਹ ਟ੍ਰੇਨਾਂ ਚੱਲਦੀਆਂ ਨਹੀਂ ਜਿਹੜੇ ਬੰਦੇ ਅਸੀਂ ਹਾਇਰ ਕੀਤੇ ਨੇ ਉਹ ਉੱਥੇ ਫ੍ਰੀ ਬਹਿ ਕੇ ਰੋਟੀ ਖਾ ਰਹੇ That's another problem ਕਿ ਠੀਕ ਨਹੀਂ ਪ੍ਰੋਬਲਮ ਨਹੀਂ ਸਰ ਨਹੀਂ ਤੁਹਾਡੀ ਦੱਸਣਾ ਕਿ ਟ੍ਰੇਨ ਨਾ ਚੱਲਣਾ ਨਹੀਂ ਟ੍ਰੇਨ ਜਿਹੜੀ ਨਹੀਂ ਚੱਲ ਰਹੀ ਹੈ ਜਿਹਨੂੰ ਛੱਡ ਦਿਓ ਮੈਂ ਸਿਰਫ ਜਿਹੜੀ ਗੱਲ ਕਰ ਰਿਹਾ ਸਮੋਕ ਦੇ ਬਾਰੇ ਹੀ ਕਰ ਰਿਹਾ ਸਿਸਟਮੈਟਿਕਲ ਪ੍ਰੋਬਲਮ ਹੈ ਨਾ ਇੱਕ ਟ੍ਰੇਨ ਚੱਲੇਗੀ ਤੇ ਤੁਸੀਂ ਮੈਨੂੰ ਦੱਸੋ ਕਿ ਕਿਤਨੀ ਤੁਸੀਂ ਟਰੱਕ ਕਿੰਨੀਆਂ ਗੱਡੀਆਂ ਹਾਈ ਹੈ ਦੂਸਰੀ ਬੱਸਾਂ ਰਸਤੇ ਤੋਂ ਟਾ ਕੇ ਉਹ ਵੀ ਪੋਲੂਸ਼ਨ ਹੈ ਨਾ ਉਹ ਵੀ ਬਿਲਕੁਲ ਕਿਉਂਕਿ ਉੱਥੇ ਇੰਸਪੈਕਸ਼ਨ ਦਾ 2 ਨੰਬਰ 'ਚ ਕੰਮ ਹੋ ਜਾਂਦਾ ਹੈ ਕੋਈ ਪ੍ਰੋਪਰ ਇੰਸਪੈਕਸ਼ਨ ਨਹੀਂ ਕਰ ਰਿਹਾ ਕਿ ਗੱਡੀ ਦੇ ਕਿੰਨਾ ਸਮੌਗ ਨਿਕਲ ਰਿਹਾ ਜੀ ਉਹਦੀ ਕੋਈ ਇੰਸਪੈਕਸ਼ਨ ਸਿਸਟਮ ਹੀ ਨਹੀਂ ਹੈ ਨਹੀਂ ਹੈ ਉੱਥੇ ਤਾਂ
ਸੇਫਟੀ ਇਨਸਪੈਕਸ਼ਨ ਗਾਲਬਨ ਨਹੀਂ ਸਹੀ ਪ੍ਰੋਪਰ ਕਰਦੇ ਕਿ ਤੁਸੀਂ ਵੇਖਿਆ ਹੋਣਾ ਕਿ ਇਨਸਪੈਕਸ਼ਨ ਵਾਲਾ ਤੇ ਕਨਸੈਪਟ ਹੀ ਕੋਈ ਨਹੀਂ ਉੱਥੇ। ਆਈ ਮੇਰੇ ਖਿਆਲ 'ਚ ਹੈ ਨਹੀਂ ਵੱਡੇ ਬਾय ਲਾ ਹੈ ਗਾਲਬਨ, ਬਲਕਿ ਹੈ ਲਾ ਨਹੀਂ ਸਰ ਹੈ, ਲੇਕਿਨ ਫੋਲੋ ਨਹੀਂ ਕਰਾਉਂਦੇ ਨਾ। ਲਾ ਦੇ ਵਿੱਚ ਬਹੁਤ ਕੁਝ ਹੈ, ਬਟ ਉਹ ਫਿਰ ਲਾ ਕਿੱਥੇ ਹੈ ਮੈਨੂੰ ਦੱਸੋ ਨਾ। ਉਹ ਲਾ ਕਿਤਾਬਾਂ ਜੀ ਰਹਿ ਗਿਆ। ਉਹ ਲਾ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਨਾ ਜੀ ਜੀ, ਉਹ ਵਲੇਟ ਕੇ ਤੇ ਆਪਣੀ ਸੀਟ ਥੱਲੇ ਰੱਖ ਲੈਂਦਾ। ਬੇਸਿਕਲੀ ਇਜ਼ ਨਾਟ ਜਿਸ ਦੇਖੋ ਇੱਕ ਬੰਦੇ ਨੂੰ ਅਸੀਂ ਬਲੇਮ ਨਹੀਂ ਕਰ ਸਕਦੇ, ਸਪੈਸ਼ਲੀ ਹੁਣ ਨਹੀਂ ਉਹਦੀ ਇੱਕ ਹਾਊਸ ਹੋਲਡ ਹੈ। ਮੇਰੇ ਵਾਲਦ ਸਾਹਿਬ ਨੇ, ਤੁਹਾਡੇ ਵਾਲਦ ਸਾਹਿਬ ਨੇ, ਉਹ ਘਰ ਦੇ ਵਿੱਚ ਆਲ ਐਂਡ ਆਲ ਨੇ, ਜੋ ਵੀ ਹੋ ਰਿਹਾ ਉਹਨਾਂ ਦੀ ਜ਼ਿੰਮੇਵਾਰੀ ਹੈ। ਲੇਕਿਨ ਉਹ ਇਹ ਨਹੀਂ ਕਹਿ ਸਕਦੇ ਕਿ ਮੇਰਾ ਪੁੱਤਰ ਭੈੜਾ ਨਿਕਲਿਆ, ਚੋਰੀ ਕਰਨ ਦੀ ਸੂ ਤੇ ਮੈਂ ਇਹਨੂੰ ਨਹੀਂ ਪੁੱਛ ਸਕਦਾ। ਬੇਸਿਕਲੀ ਸਰ ਹੀ ਇਜ਼ ਰਿਸਪਾਂਸਿਬਲ, ਇਟ ਇਜ਼ ਬਟ ਨਾਟ ਓਨਲੀ ਜੋ ਮੇਰਾ ਸਮੋਕ ਦੇ ਬਾਰੇ ਚ ਪੁਆਇੰਟ ਆਫ ਵਿਊ ਡਿਫਰੈਂਟ। ਵਜ਼ੀਰ ਆਲਾ ਨੇ ਇਹਨਾਂ ਦੀ ਵੀ ਰਿਸਪਾਂਸਿਬਿਲਿਟੀ ਬਣਦੀ ਹੈ। ਸਰ ਮੈਂ ਆ ਰਿਹਾ ਨਾ, ਦੇ ਆਰ ਚੀਫ ਐਗਜ਼ੀਕਿਊਟਿਵ ਆਫ ਦਾ ਪ੍ਰੋਵਿੰਸ, ਮੈਂ ਆ ਰਿਹਾ ਨਾ, ਵਿਦ ਇੰਚਾਰਜ ਨੇ। ਔਰ ਮੈਜੋਰਟੀ ਜਿਹੜੇ ਤੁਹਾਡੀ ਜਿਹੜੀ ਸਿਸਟਮ ਹੈ ਨਾ, ਹੁਣ ਜਿਹੜਾ ਉਹਨਾਂ ਨੇ ਵਾਲਾ ਆਲਮ 18th ਅਮੈਂਡਮੈਂਟ ਤੋਂ ਬਾਅਦ ਕੀਤਾ ਸੀ ਜੋ ਵੀ ਸੀ, ਉਹ ਜ਼ਿਆਦਾ ਅਥਾਰਟੀ ਸੂਬੇ ਚਲੀ ਗਈ ਹੈ ਸਰ। ਮੈਂ ਹਰ ਲਿਹਾਜ਼ ਨਾਲ। ਸੋ ਐਂਡ ਇਜ਼ ਬੈਟਰ, ਮੈਂ ਤਾਂ ਕਹਿੰਦਾ ਸੂਬਿਆਂ ਤੋਂ ਵੀ ਲੈ ਕੇ ਥੱਲੇ ਯੂਨੀਅਨ ਕੌਂਸਲ ਲੈਵਲ ਤੱਕ ਜਾਏ। ਬਿਕੋਜ਼ ਕਿਉਂ ਤੁਸੀਂ ਆਪਣੇ ਐਮਐਨਏ ਐਮਪੀਏ ਜਾਂ ਬਾਕੀਆਂ ਨੂੰ ਮਿਲਣਾ ਦੂਰ ਹੈ, ਤੁਸੀਂ ਆਪਣਾ ਜਿਹੜਾ ਚੇਅਰਮੈਨ ਹੈ ਜਾਂ ਤੁਸੀਂ ਜਿਹੜਾ ਕੌਂਸਲਰ ਹੈ, ਉਹ ਤੁਹਾਡੇ ਸਾਹਮਣੇ ਨੇ, ਉਹ ਮਜਬੂਰ ਨੇ ਤੁਹਾਡੇ ਤੋਂ, ਉਹ ਤੁਹਾਡੇ ਇਲਾਕੇ ਦੇ ਨੇ, ਤੁਹਾਡੀ ਬਰਾਦਰੀ ਦੇ ਨੇ, ਤੁਹਾਡੇ ਕੋਲ ਵੋਟ ਆਉਂਦੇ ਨੇ, ਤੁਹਾਡੀ ਖੁਸ਼ੀ ਗਮੀ ਜਾਂਦੇ ਨੇ। ਐਂਡ ਇਜ਼ ਬੈਟਰ ਟੂ ਰੀਚ ਦੈਮ ਇੰਸਟੈਡ ਆਫ ਤੁਸੀਂ ਜਾਓ ਕਿ ਜੀ ਮੈਂ ਐਮਐਨਏ ਐਮਪੀ ਨੂੰ ਮਿਲਾਂਗਾ ਜਾ ਕੇ ਜਾਂ ਵਜ਼ੀਰ ਆਲਾ ਵਜ਼ੀਰ ਆਜ਼ਮ ਨੂੰ ਮਿਲਾਂਗਾ। ਤੁਸੀਂ ਇੱਕ ਹੋਰ ਇਹਦੇ ਤੋਂ ਵੀ ਮੈਂ ਥੱਲੇ ਜਾਣਾ, ਇਹ ਤੇ ਬਲਦਿਆਤ ਦੇ ਇਲੈਕਸ਼ਨ ਹੋਣਗੇ, ਫਿਰ ਸਾਡੇ ਜਿਹੜਾ ਉਹ ਜਾਣਗੇ ਬੰਦੇ, ਹਰ ਜਿਹੜੇ ਪਿੰਡ ਨੇ ਇਹ ਚੱਕ ਨੇ ਨਾ, ਕੁਝ ਪਿੰਡ ਨੇ ਕੁਝ ਚੱਕ ਨੇ ਜਿਨ੍ਹਾਂ ਦੇ ਨਾਲ ਨੰਬਰ ਆਉਂਦੇ ਨੇ। ਜਿਤਨੇ ਨੰਬਰ ਵਾਲੇ ਚੱਕ ਨੇ ਉਹਨਾਂ ਦੇ 90% ਦੋ ਨੰਬਰਦਾਰ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਜ਼ਮੀਨ ਅਲਾਟ ਕੀਤੀ ਹੈ। ਠੀਕ ਹੈ, ਜਿਹੜੇ ਪਿੰਡ ਨੇ ਉਹਨਾਂ ਦਾ ਇੱਕ ਨੰਬਰਦਾਰ ਹੈ, ਜਿਹੜੇ ਵੱਡੇ ਪਿੰਡ ਨੇ ਉਹਨਾਂ ਦੇ ਵੀ ਦੋ ਨੇ। ਉਹਨਾਂ ਦੇ ਗਵਰਨਮੈਂਟ ਬੁਲਾ ਕੇ ਇੱਕ ਸਿੰਪਲ ਤਹਿਸੀਲਦਾਰ ਜਿਹੜਾ ਤਹਿਸੀਲ ਦਾ, ਉਹ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਜ਼ਿੰਮੇ ਲਾਏ ਕਿ ਤੁਹਾਡੀ ਜਿਹੜੀ ਜ਼ਮੀਨ ਅਲਾਟ ਕੀਤੀ ਗਈ ਹੈ ਉਹਦੇ ਵਿੱਚ ਸਰਕਾਰੀ ਜਿਹੜਾ ਪਲਾਟ ਹੁੰਦਾ ਨਾ, ਉਹਨਾਂ ਨੂੰ ਤਕਰੀਬਨ ਅੱਧਾ ਮੁਰੱਬਾ ਜ਼ਮੀਨ ਅਲਾਟ ਹੁੰਦੀ ਹਰ ਨੰਬਰਦਾਰ ਨੂੰ। ਔਰ ਉਹਦੇ ਵਿੱਚ ਇੱਕ ਏਰੀਆ ਹੁੰਦਾ ਤਲਾਬ। ਸਾਡੇ ਜਿਹੜੇ ਚੱਕ ਨੇ ਉਹਨਾਂ ਦੇ ਦੋ ਨੰਬਰਦਾਰ ਨੇ, ਇੱਕ ਕੋਲ ਗੰਦੇ ਪਾਣੀ ਦਾ ਹੁੰਦਾ, ਇੱਕ ਕੋਲ ਸਾਫ਼ ਪਾਣੀ ਦਾ, ਜਿੱਥੇ ਜਾਨਵਰ ਜਾ ਕੇ ਨਹਾਣ ਜਾ। ਹਰ ਨੰਬਰਦਾਰ ਦੇ ਜ਼ਿੰਮੇ ਲਾਣ ਕੇ ਉਹ ਜਿਹੜੇ ਪਲਾਟ ਨੇ ਨਾ, ਉਹਨਾਂ ਦੇ ਬਾਹਰ ਕਮ ਅਜ਼ ਕਮ 100 ਦਰਖਤ ਹੋਣਾ ਚਾਹੀਦਾ, ਕਿਉਂਕਿ ਉਹ ਜਿਹੜਾ ਤਲਾਬ ਹੈ ਉਹ 1 ਏਕੜ ਦੇ ਵਿੱਚ। ਫਿਰ ਉਹਦੀ ਡਿਊਟੀ ਲਾਣ ਕੇ ਜਿਹੜਾ ਤੇਰੇ ਹਦੂਦ ਦੇ ਵਿੱਚ ਸੜਕ ਹੈ ਸਰਕਾਰੀ, ਉਹਦੇ ਨਾਲ ਦਰਖਤ ਹੋਣੇ ਚਾਹੀਦੇ। ਇਹ ਤੁਹਾਡੀ ਗੱਲ ਟੁਕਣ ਹੁੰਦੀ ਹੈ। ਪੰਜਾਬ ਦੇ ਵਿੱਚ ਇੱਕ ਨਵਾਂ ਇਹਨਾਂ ਨੇ ਇਨੀਸ਼ੀਏਟਿਵ ਲਿੱਤਾ, ਸ਼ੁਰੂ ਕੀਤਾ, ਸੁਥਰਾ ਪੰਜਾਬ ਜੀ। ਉਹਦੇ ਤੇ ਮਤਲਬ ਉਹਨਾਂ ਨੇ ਸੁਜ਼ੂਕੀ ਲੈ ਕੇ 4-5-6 ਬੰਦੇ ਲਾਏ ਨੇ। ਲੇਕਿਨ ਉਹਨਾਂ ਦੀ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਉਹਨਾਂ ਨੇ ਸਿਰਫ ਕੋਸ਼ਿਸ਼ ਕਰਨੀ ਸਿਰਫ ਰੋਡ ਦੇ ਨਾਲ ਜੁਗੀਏ, ਜੇ ਜੇ ਕੁਝ ਫੀਟ ਇਧਰ ਕੁਛ ਹੈ ਪਈ ਤੇ ਪਈ ਰਹੇ। ਨਹੀਂ, ਉਹ ਐਨ ਵੀ ਨਹੀਂ ਹੈ, ਉਹ ਐਨ ਵੀ ਨਹੀਂ। ਮੈਂ ਟਿਕਟਾਕ ਵੇਖ ਰਿਹਾ ਸੀ, ਉਹ ਬੰਦੇ ਨੇ ਬਣਾਈ ਹੈ, ਇੱਕ ਬੰਦਾ ਮੋਟਰਸਾਈਕਲ ਤੇ, ਚੋਂ ਨੇ ਵਰਦੀ ਪਾਈ, ਉਹ ਉਹਦੇ ਅੰਡਰ ਨੇ, ਜਿਹੜਾ ਮੋਟਰਸਾਈਕਲ ਤੇ ਉਹਦੇ ਅੰਡਰ ਨੇ, ਉਹ ਆ ਕੇ ਤੇ ਇੱਕ ਰੂੜੀ ਦੇ ਕੋਲ ਖੜੇ ਨੇ। ਉਹ ਬੰਦੇ ਨੇ ਵੀਡੀਓ ਬਣਾਈ ਹੈ, ਉਹਨੇ ਕਿਹਾ ਜੀ ਇਹ ਬੰਦਾ ਇਹ ਆਇਆ ਮੇਰੇ ਕੋਲ, ਮੈਨੂੰ ਕਹਿੰਦਾ ਜੀ ਪਹਿਲੇ ਕੜਾਈ ਨਾਲ ਰੋਟੀ ਖਵਾਓ ਤੇ ਫਿਰ ਇਹ ਚੁਕਾਂਗੇ। ਬਿਲਕੁਲ, ਮੈਂ ਵੀ ਗਾਲਬਨ ਨੂੰ ਵੇਖੀ ਮੋਟਰਸਾਈਕਲ ਤੇ। ਉਹਨੇ ਕਿਹਾ ਜੀ ਮੇਰੀ ਇਤਨੀ ਔਕਾਤ ਹੀ ਨਹੀਂ, ਅਗਰ ਹੁੰਦੀ ਤਾਂ ਮੈਂ ਆਪੂ ਹੀ ਚੁਕਾ ਲੈਂਦਾ। ਠੀਕ ਹੈ, ਉਹਨੇ ਕਿਹਾ ਵਾਪਸ ਜਾ ਰਹੇ ਨੇ। ਐਂਡ ਇਟਸ ਟਰੂ, ਇਸ ਤਰ੍ਹਾਂ ਹੁੰਦਾ ਹੈ, ਚੈੱਕ ਐਂਡ ਬੈਲੈਂਸ ਕੋਈ ਨਹੀਂ। ਇਹ ਤਾਂ ਪ੍ਰੋਬਲਮ ਹੈ। ਔਰ ਉਹ ਬੰਦਾ ਖੁਸ਼ ਹੋ ਕੇ ਉਹਨੇ ਕਿਹਾ ਜਾ ਜੋ ਹੁੰਦਾ ਹੀ ਕਰ ਲਈ। ਅਸਲ 'ਚ ਫਿਰ ਉਹਨਾਂ ਨੂੰ ਪਤਾ ਹੈ ਕੀ ਹੋ ਜਾਏ। ਮੈਂ ਬਿਲੋਂਗ ਕਰਦਾ ਤਹਿਸੀਲ ਸ਼ੋਰਕੋਟ ਤੋਂ, ਉੱਥੋਂ ਵੀਡੀਓ ਮੈਂ ਆਈ ਹੈ, ਵੇਖੀ ਹੈ। ਉਹਨਾਂ ਨੇ ਕਿਹਾ ਜੀ ਇਹ ਬੰਦੇ ਆ ਰਹੇ ਨੇ, ਇਹ ਪਾਣੀ ਸੱਟ ਰਹੇ ਨੇ, ਅੱਗੇ ਸਫਾਈ ਹੋਈ ਹੈ, ਹੁਣ ਇਹ ਪਾਣੀ ਸੱਟ ਰਹੇ ਨੇ। ਉਹਨੇ ਕਿਹਾ ਉਹ ਬੰਦਾ ਪਿੱਛੇ ਖੜਾ ਹੋ ਕੇ ਨਾ ਵੀਡੀਓ ਬਣਾ ਰਿਹਾ। ਉਹਨੇ ਵੀਡੀਓ ਬਣਾਈ ਹੈ, ਕੋਈ 100 ਫੁੱਟ ਤੱਕ ਪਾਣੀ ਸੱਟਦੀ ਆਈ ਟੈਂਕੀ। ਉੱਥੇ ਆ ਕੇ ਉਹਨੇ ਵੀਡੀਓ ਬੰਦ ਕੀਤੀ, ਉਹ ਬੈਠੇ ਨੇ, ਪਾਣੀ ਸੱਟਣਾ ਬੰਦ ਤੇ ਹੋ ਗਏ। ਕੰਮ ਅੱਛੇ ਨੇ, ਮੈਨੂੰ ਮੇਰੇ ਇਖਤਲਾਫ ਨੇ ਨੂਨ ਲੀਗ ਨਾਲ ਬਹੁਤ ਜ਼ਿਆਦਾ। ਕਿਸੇ ਪਾਰਟੀ ਦੇ ਨਹੀਂ, ਮੈਂ ਆਪਣੀ ਗੱਲ ਕਰ ਅਸੀਂ ਚਾਹੁੰਦੇ ਸਿਸਟਮ ਠੀਕ ਹੋ ਜਾਏ, ਜਿਹੜਾ ਵੀ। ਮੈਂ ਆਪਣੀ ਗੱਲ ਕਰਦਾ, ਮੈਂ ਖਾਨ ਸਾਹਿਬ ਦਾ ਵੋਟਰ ਹਾਂ, ਠੀਕ ਹੈ, ਲੇਕਿਨ ਜਿਹੜਾ ਕੰਮ ਨੂਨ ਲੀਗ ਅੱਛਾ ਕਰੇ ਦੀ ਮੈਂ ਉਹਨੂੰ ਕਹਾਂਗਾ ਇਹਨਾਂ ਅੱਛਾ ਕੀਤਾ। ਇਹਨਾਂ ਨੇ ਤਜਾਵਜ਼ਾਤ ਹਟਾਈਆਂ ਨੇ, ਬਹੁਤ ਅੱਛਾ ਕੀਤਾ। ਵੈਰੀ ਗੁੱਡ।
ਆਈ ਲਵ ਇਟ, ਅੱਛਾ ਕੰਮ ਹੈ। ਜਿਹੜਾ ਸੁਥਰਾ ਪੰਜਾਬ ਹੈ, ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਉਹਦੇ ਤੇ ਇਹਨਾਂ ਨੂੰ ਗੌਰ ਕਰਨ ਦੀ ਜ਼ਰੂਰਤ ਹੈ, ਔਰ ਇਹ ਹੋਣਾ ਚਾਹੀਦਾ। ਇਹ ਬਹੁਤ ਅੱਛੀ ਚੀਜ਼ ਹੈ। ਇਸੇ ਤਰ੍ਹਾਂ ਹੋਰ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਕੰਟਰੋਲ ਕਰ ਸਕਦੇ ਨੇ, ਕਿਉਂਕਿ ਤੁਸੀਂ ਬਜਾਏ ਕਿ ਡੰਡੇ ਨਾਲ ਆਵਾਮ ਨੂੰ ਨਾਲ ਲਾਓ, ਉਹਨਾਂ ਨੂੰ ਪਿਆਰ ਨਾਲ ਵੀ ਲਾਇਆ ਜਾ ਸਕਦਾ। ਜਦੋਂ ਤੁਸੀਂ ਕੁਝ ਕਰਕੇ ਦੱਸੋਗੇ, ਆਵਾਮ ਆਟੋਮੈਟਿਕਲੀ ਆਏਗੀ। ਬਿਲਕੁਲ। ਖਾਨ ਸਾਹਿਬ ਨੇ ਕਿਹੜਾ ਕੁ ਕੀਤਾ? ਅਗਰ ਇਹ ਹਕੂਮਤ ਨਾ ਢਾਂਦੇ ਤੇ ਖਾਨ ਸਾਹਿਬ ਨੂੰ ਤਾਂ ਵੋਟ ਹੀ ਕਿਸੇ ਨਹੀਂ ਸੀ ਦੇਣਾ ਅਗਲੇ ਇਲੈਕਸ਼ਨ ਦੇ ਵਿੱਚ। ਇਹਨਾਂ ਨੇ ਉਹ ਕੁਝ ਕਰਕੇ ਵੀ ਨਹੀਂ ਦੱਸ ਰਹੇ। ਇਹ ਅਗਰ ਚਾਹਣ ਤਾਂ ਬਹੁਤ ਕੁਝ ਹੋ ਸਕਦਾ। ਇਹਨਾਂ ਨੇ ਹੁਣ ਜਿਹੜੀਆਂ ਗੰਨਾਂ ਆਉਂਦੀਆਂ ਨੇ ਪਾਣੀ ਸੱਟਣ ਵਾਲੀਆਂ, ਜਿਤਨਾ ਖਰਚਾ ਉਹਦੇ ਤੇ ਕੀਤਾ, ਇਤਨਾ ਇਹ ਦਰਖਤ ਲਾਉਣ ਤੇ ਕਰਦੇ, ਨਜ਼ਰ ਵੀ ਆਉਣਾ ਸੀ, ਬਿਲਕੁਲ ਆਵਾਮ ਵੀ ਖੁਸ਼ ਹੋਣੀ ਸੀ, ਸਮੋਕ ਵੀ ਘਟਣੀ। ਦੇਖੋ ਤੁਸੀਂ ਦੋ ਕਿਸਮ ਦੀ ਜ਼ਿੰਦਗੀ 'ਚ ਹਮੇਸ਼ਾ ਅਸੀਂ ਆਪਣੇ ਸੇ ਵੀ ਕਰਦੇ ਹਾਂ ਔਰ ਗਵਰਨਮੈਂਟ ਨੂੰ ਵੀ ਕਰਨਾ ਚਾਹੀਦਾ ਹੈ। ਦੇयर इज अ शॉर्ट टर्म सोल्यूशन, देयर इज अ लॉन्ग टर्म सोल्यूशन। शॉर्ट टर्म में बंदे ਨੂੰ ਜ਼ਖਮ ਆ ਕੇ ਅਸੀਂ ਬੈਂਡੇਜ ਕਰਤੀ ਅੰਟਿਲ ਯੂ ਗੋ ਟੂ ਦ ਡਾਕਟਰ। ਜੀ, ਡਾਕਟਰ ਨੇ ਅੱਗੋਂ ਫਿਰ ਵੇਖਣਾ ਕਿ ਤੁਹਾਡੀ ਸਰਜਰੀ ਹੋਣੀ ਹੈ ਜਾਂ ਉਹਨੇ ਪੱਟੀ ਕਰਨੀ ਜਾਂ ਉਹਨੇ ਤੁਹਾਡੀ ਹੱਡੀ ਮੁਰੰਮਤ ਕਰਨੀ ਕੋਈ। ਠੀਕ ਹੈ। ਉੱਥੇ ਬੇਸਿਕਲੀ ਉੱਤੇ ਪਾਊਡਰ ਲਾ ਕੇ ਤੇ ਪੱਟੀ ਰੱਖੀ ਜਾ ਰਹੇ ਨੇ, ਸੋਲੂਸ਼ਨ ਪਰਮਾਨੈਂਟ ਨਹੀਂ ਕਰ ਰਹੇ। ਪਰਮਾਨੈਂਟ ਨਹੀਂ ਕਰ ਉਹ ਰਹੇ ਜਿਹੜੀ ਗਨ ਆਈ ਹੈ ਪਾਣੀ ਸੱਟਣ ਵਾਲੀ, ਉਹ ਸ਼ਾਰਟ ਟਰਮ ਹੈ ਜੀ, ਬਟ ਅਗਰ ਦਰਖਤ ਲੱਗ ਜਾਂਦੇ ਉਹ ਲੌਂਗ ਟਰਮ ਉਹ ਪਰਮਾਨੈਂਟ ਸੀ, ਔਰ ਉਹ ਨਜ਼ਰ ਵੀ ਆਮਣੇ। ਬਿਲਕੁਲ ਉਹ ਨਜ਼ਰ ਆਮਣੇ ਲੱਗੇ ਕਿ ਦਰਖਤ ਲਾਏ ਨੇ ਜੀ, ਮਰੀਮ ਬੀਬੀ ਨੇ ਲਵਾਏ ਨੇ। ਲੇਕਿਨ ਮੇਰੇ ਹਿਸਾਬ ਵਿੱਚ ਮਰੀਮ ਨਵਾਜ਼ ਦੇ ਜਿਹੜੇ ਐਡਵਾਈਜ਼ਰ ਨੇ ਉਹ ਨਲਾਇਕ ਨੇ। ਬੇਸਿਕਲੀ ਦੇਖੋ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾਉਂਦਾ ਹੈ, ਔਰ ਪੈਸਾ ਵੀ ਲਾ ਰਹੇ ਨੇ ਔਰ ਕੰਮ ਵੀ ਕੋਈ ਨਹੀਂ ਹੋ ਰਿਹਾ। ਤੁਹਾਡਾ ਕੀ ਖਿਆਲ ਹੈ? ਮੇਰੇ ਨਜ਼ਰੀਏ ਤੇ ਹੋ ਰਿਹਾ ਨਹੀਂ। ਇਨਸ਼ਾਅੱਲਾ ਤੁਹਾਡਾ ਮੈਸੇਜ ਪਹੁੰਚ ਜਾਏਗਾ ਬਾਜੀ ਮਰੀਮ ਤੱਕ ਵੀ, ਤੇ ਉਹਨਾਂ ਦੀ ਕਾਬੀਨਾ ਤੱਕ। ਨਹੀਂ, ਤੁਸੀਂ ਗਲਤ ਕਹਿ ਕੇ ਅੰਮੀ ਤੱਕ। ਮੇਰੀ ਤਾਂ ਬਾਜੀ ਨੇ। ਅੱਛਾ, ਤੁਹਾਡੀ ਬਾਜੀ, ਸਾਡੀ ਤਾਂ ਅੰਮੀ ਨੇ। ਚਲੋ ਬਾਜੀ ਤੱਕ ਪਹੁੰਚ ਜਾਏਗਾ। ਬਾਕੀ ਵੀ ਸੂਬੇ ਜਿਹੜੇ 3-4 ਨੇ ਪਾਕਿਸਤਾਨ ਦੇ ਟੋਟਲ, ਉਹਨਾਂ ਤੱਕ ਵੀ ਮੈਸੇਜ ਜਾਣਾ ਚਾਹੀਦਾ। ਹਰ ਬੰਦਾ ਆਪਣਾ ਆਪਣੀ ਜ਼ਿੰਮੇਵਾਰੀ ਕਰੇ। ਲੇਕਿਨ ਅਸੀਂ ਜਿਹੜਾ ਉਹ ਬਾਪ ਦੀ ਹਸੀਅਤ ਹੈ, ਕਿਉਂਕਿ ਸਾਡਾ ਸੂਬਾ ਹੈ ਜਿਹੜਾ ਇਹ ਬਾਕੀ ਤਿੰਨਾਂ ਸੂਬਿਆਂ ਦੇ ਮੁਕਾਬਲੇ 'ਚ ਵੱਡਾ ਹੈ। ਜੀ ਬਿਲਕੁਲ। ਅਸੀਂ ਇੱਕ ਮਿਸਾਲ ਬਣਨੇ, ਤੁਸੀਂ ਪੰਜਾਬ ਤੇ ਬਾਕੀ ਸਾਨੂੰ ਮਿਸਾਲ ਬਣਨਾ ਚਾਹੀਦਾ। ਬਿਲਕੁਲ। ਲੇਕਿਨ ਉਹਦੇ ਵਾਸਤੇ ਦੇਖੋ ਇਟਸ ਨਾਟ ਇੱਕ ਦਿਨ ਦਾ ਪ੍ਰੋਬਲਮ ਵੀ ਨਹੀਂ ਹੈ ਔਰ ਇੱਕ ਦਿਨ 'ਚ ਫਿਕਸ ਵੀ ਨਹੀਂ ਹੋਣਾ। ਉਹਦੇ ਵਾਸਤੇ ਤੁਸੀਂ ਹਰ ਬੰਦੇ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਲੌਂਗ ਟਰਮ ਸੋਲੂਸ਼ਨ ਹੋਣਾ ਚਾਹੀਦਾ ਹੈ। ਔਰ ਇੱਕ ਚੀਜ਼ ਹੈ, ਦੇਖੋ ਕਰਪਸ਼ਨ ਹਰ ਬੰਦੇ ਵਾਸਤੇ ਹਰਾਮ ਹੈ, ਮੁਸਲਮਾਨ ਵਾਸਤੇ ਸਖਤ ਮਨਾ ਹੈ। ਜਿਤਨੀ ਵੀ ਕੋਈ ਬੰਦਾ ਵੀ ਜਿਸ ਕਰਪਸ਼ਨ ਕਰਦਾ ਉਹਦਾ ਹਲਾਲ ਵੀ ਹਰਾਮ ਹੋ ਜਾਂਦਾ ਹੈ। ਔਰ ਮੈਨੂੰ ਨਹੀਂ ਪਤਾ ਕਿ ਉਹ ਹਰਾਮ ਖਾ ਕੇ ਜਾਂ ਹਰਾਮ ਦੀ ਕਮਾ ਕੇ ਉਹ ਕਿਸ ਤਰ੍ਹਾਂ ਸਕੂਨ ਨਾਲ ਜ਼ਿੰਦਗੀ ਗੁਜ਼ਾਰ ਰਹੇ ਨੇ, ਆਪਣੇ ਬੱਚਿਆਂ ਨੂੰ ਖਵਾ ਰਹੇ ਨੇ। ਮਤਲਬ ਮੈਂ ਤਾਂ ਇਸ ਚੀਜ਼ ਨੂੰ ਸੋਚ ਕੇ ਹੈਰਾਨ ਹੁੰਦਾ ਵਾਂ ਕਿ ਉਹ ਮਤਲਬ ਉਹ ਵੇਖੋ, ਜਾਂ ਤਾਂ ਵੇਖੋ ਆਪਣੇ ਆਪ ਨੂੰ ਮੁਸਲਮਾਨ ਜਾਂ ਅੱਛਾ ਇਨਸਾਨ कहलवा लो ਜਾਂ ਫਿਰ ਕਰਪਸ਼ਨ ਕਰ ਲਓ। अल्हम्दुलिल्लाह ਅਸੀਂ ਦੋਵੇਂ ਬਣਨੇ ਦੀ ਕੋਸ਼ਿਸ਼ ਕਰ ਰਹੇ ਹਾਂ। तो ਸਕੂਨ ਚਾਹੇ ਕੌਣ कोई भी नहीं है। तो प्रॉब्लम है ना वो, मतलब ये करप्शन ਜਿਹੜੀ ਹੈ ਬੇਸ ਹੈ। ਹੈ ਜਿੱਥੇ ਵੀ ਚਲੇ ਜਾਓ ਜੋ ਵੀ ਹੋ ਰਿਹਾ ਹੈ, ਉਹ ਉਸ ਤੋਂ ਬਾਅਦ ਹਰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਹੋ ਨਾ, ਤੁਸੀਂ ਕਹਿ ਰਹੇ ਹੋ ਕਿ ਐਡਵਾਈਜ਼ਰ ਨਹੀਂ, ਉਹ ਉਹਦੇ ਵਿੱਚ ਇੱਕ ਜਿਸ ਪਾਰਟੀ ਹੋਵੇ ਜਿਹੜਾ ਵੀ ਹੋਵੇ, ਹੈ ਮਾਰਸ਼ਲ ਲਾ ਦਾ ਦੌਰ ਹੋਵੇ, ਹੈ ਦੂਸਰੇ ਇਲੈਕਟਿਡ ਅਫੀਸ਼ੀਅਲ ਹੋਣ ਜਾਂ ਸਿਲੈਕਟਿਡ ਅਫੀਸ਼ੀਅਲ ਹੋਣ, ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਕਹਿ ਲਓ ਜਾਂ ਦੇ ਲਓ, ਸਭ ਨੂੰ ਪਤਾ ਹੈ ਕਿ ਕੌਣ ਕਿਸ ਤਰ੍ਹਾਂ ਆਉਂਦਾ ਔਰ ਕੀ ਕਰਦਾ ਹੈ, ਕੀ ਸਿਸਟਮ ਚੱਲਦਾ ਹੈ ਉੱਥੇ ਜਿਹੜਾ ਨਾ। ਜਿਸ ਦਾ ਬੇਸ ਕਰਪਸ਼ਨ ਹੋਏਗੀ ਨਾ, ਜਾਂ ਮੇਰੀ ਗੱਲ ਸ਼ੁਰੂ ਕਰਨਾ ਤੋਂ ਮੈਂ ਸ਼ੁਰੂ ਝੂਠ ਤੋਂ ਕਰਾਂਗਾ, ਵਿੱਚ ਵੀ ਸਾਰੇ ਝੂਠ ਮਾਰਾਂਗਾ, ਐਂਡ ਤੇ ਵੀ ਝੂਠ ਮਾਰ ਜਾਵਾਂਗਾ, ਤੇ ਫਿਰ ਮੈਂ ਆਪਣੇ ਦੀ ਕਨਫਿਊਜ਼ ਰਹਿੰਦਾ ਵਾਂ ਕਿ ਮੈਂ ਕਹਿ ਕੀ ਰਿਹਾ ਮਿਸਾਲ ਦੇ ਤੌਰ ਤੇ ਨਾ। ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਟਾਈਮ ਤੇ ਸਿਰਫ ਆਪਣੇ ਬੱਚਿਆਂ ਦਾ ਤੇ ਫਿਊਚਰ ਦਾ ਸੋਚਣ ਕਿ ਬਈ ਇਸ ਮੁਲਕ ਦੇ ਲੋਕਾਂ ਦਾ ਕੀ ਹੋਏਗਾ। ਔਰ ਆਵਾਮ ਨੂੰ ਵੀ ਚਾਹੀਦਾ ਹੈ ਕਿ ਆਪਣਾ ਜ਼ਿਆਦਤੀ ਨਾ ਕਰਨ। ਸਰ ਮੈਂ ਨਾ ਜੀ ਜੀ ਇੱਕ ਦੋ ਮਿਨਿਸਟਰ ਨੇ ਅੱਜ ਵੀ ਆ ਰਹੇ ਔਰ ਪਿਛਲੀਆਂ ਦਿਹਾੜੀਆਂ ਤੋਂ ਮਿਨਿਸਟਰ ਸਦਾ ਬਾਹਰ ਨਹੀਂ ਆਲ ਜਿਨ੍ਹਾਂ ਦੀ ਸਿਰ ਤੇ ਅੱਬੂ ਜਾਨ ਦਾ ਹੱਥ ਹੈ ਨਾ, ਉਹ ਸਦਾ ਬਾਹਰ ਨੇ। ਮੈਂ ਸਾਡੇ ਇੱਕ ਮਿਨਿਸਟਰ ਸਾਹਿਬ ਨੇ, ਉਹਨਾਂ ਨੂੰ ਜਾਣਦਾ, ਉਹਨਾਂ ਦੇ ਬੱਚੇ ਇੱਥੇ ਰਹਿੰਦੇ।
ਔਰ ਮੇਰੇ ਨਜ਼ਰ ਦੇ ਵਿੱਚ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਮੇਰੇ ਬੱਚੇ ਕੀ ਕਰ ਰਹੇ। ਡਜ਼ਨਟ ਮੈਟਰ ਕਿ ਬੇਟੇ ਨੇ ਜਾਂ ਬੇਟੀਆਂ ਨੇ। ਮੈਂ ਪਰਸਨਲੀ ਜਾਣਦਾ, ਮੈਂ ਅੱਖਾਂ ਨਾਲ ਵੇਖਿਆ ਕਿ ਉਹ ਕੀ ਕਰ ਰਹੇ ਨੇ। ਸੋ ਇਸ ਆਈ ਥਿੰਕ ਇਟਸ ਅ ਸ਼ੇਮ ਜੇ ਗਲਤ ਕਰ ਰਹੇ ਨੇ ਤਾਂ, ਪਰ ਆਈ ਥਿੰਕ ਇਸ ਗਲਤ ਹੀ ਕਰ ਰਹੇ ਹੋਣੇ ਨੇ ਜਿਹੜਾ ਤੁਸੀਂ। ਸਰ ਮੈਂ ਕੋਈ ਇਸ ਵਾਸਤੇ ਰੁਕ ਗਿਆ ਨਾ। ਨਹੀਂ ਅਗਰ ਅੱਛਾ ਕਰ ਰਹੇ ਨੇ ਤਾਂ ਮੈਂ ਯਕੀਨ ਕਰੋ ਉਹਨਾਂ ਦਾ ਨਾਮ ਹੀ ਲੈਂਦਾ ਔਰ ਐਪਰੀਸ਼ੀਏਟ ਕਰਦਾ। ਤੇ ਫਿਰ ਕੀ ਫਾਇਦਾ? ਠੀਕ ਹੈ, ਉਹਨਾਂ ਨੂੰ ਨਹੀਂ ਪਤਾ ਕਿ ਮੇਰੀ ਔਲਾਦ ਉੱਥੇ ਕੀ ਕਰ ਰਹੀ ਹੈ ਔਰ ਆਪਣੀ ਵੀ ਹਾਲਤ ਉਹਨਾਂ ਦੀ ਕੋਈ ਅੱਛੀ ਨਹੀਂ ਹੈ। ਫਿਰ ਉਹ ਤੇ ਵੇਖੋ ਇਹ ਤੇ ਡਿਫਰੈਂਸ ਬਿਟਵੀਨ ਅਗਰ ਇਨਸਾਨ। ਤੁਸੀਂ ਸਹੀ ਕਰੋਗੇ ਤੇ ਮੇਰਾ ਖਿਆਲ ਹੈ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਉੱਥੇ ਇੱਕ ਪਿੰਡ ਹੈ ਨਾ, ਉਹਦੇ ਮਾੜੇ ਤੋਂ ਮਾੜਾ ਬੰਦਾ ਹੈ, ਉਹ ਵੀ ਟੈਨਸ਼ਨ ਵਿੱਚ, ਤੇ ਇੱਕ ਮਿਲੀਅਨਰ ਹੈ ਉਹ ਵੀ ਟੈਨਸ਼ਨ 'ਚ। ਪ੍ਰੋਬਲਮ ਕੀ ਹੈ ਕਿ ਸਾਡਾ ਇੱਕ ਗਰੀਬ ਤੋਂ ਗਰੀਬ ਬੰਦਾ ਨਾ, ਯਕੀਨ ਕਰੋ ਉਹਨੂੰ ਜਿਹੜੀ ਚੀਜ਼ ਲੱਭੇਗੀ ਉਹ ਚੁੱਕ ਲਏਗਾ। ਇਹ ਤੇ ਗੱਲ ਹੈ ਸਰ। ਪਾਕਿਸਤਾਨ ਦੇ ਵਿੱਚ ਇਸ ਟਾਈਮ ਤੇ ਅੱਛਾ ਉਹੀ ਹੈ ਜਿਹਦਾ ਹੱਥ ਨਹੀਂ ਪੈਂਦਾ। ਹਰ ਬੰਦਾ ਕਰਪਟ ਹੈ। ਬਿਲਕੁਲ, ਨੋ ਕੁਐਸਚਨ ਅਬਾਊਟ ਇਟ। 10% ਹਾਰਡਲੀ 10% ਬੰਦੇ ਨੇ ਜਿਹੜੇ ਕਰਪਟ ਨਹੀਂ ਹਨ, ਔਰ ਉਹਨਾਂ ਨੂੰ ਬੰਦੇ ਪਤਾ ਨਹੀਂ ਕੀ ਕਹਿੰਦੇ ਨੇ ਕਿ ਇਹਨੂੰ ਤਾਂ ਪਤਾ ਹੀ ਕੋਈ ਨਹੀਂ। ਚਲੋ ਜ਼ਿੰਦਗੀ ਮੈਂ ਮੈਕਸਿਮਮ ਹਕੀਕਤ ਤੁਹਾਨੂੰ 100 ਸਾਲ ਦੱਸ ਰਿਹਾ। ਮੈਕਸਿਮਮ। ਔਰ ਪਾਕਿਸਤਾਨ ਮੈਂ ਤੁਹਾਨੂੰ ਹਕੀਕਤ ਦੱਸ 70 ਤੋਂ ਬਾਅਦ ਉਹ ਗੱਲ ਨਹੀਂ ਰਹਿੰਦੀ ਮੇਰੇ ਖਿਆਲ 'ਚ। 60-70 ਤੋਂ ਬਾਅਦ ਜਿਹੜਾ ਨਾ ਬੰਦਾ ਉਹ ਚੱਸ 'ਚ ਨਹੀਂ ਰਹਿੰਦਾ। ਬਾਕੀ 100 ਸਾਲ ਤੱਕ ਮਤਲਬ ਕਹਿ ਸਕਦੇ ਰਹੇਗਾ। ਉਸ ਤੋਂ ਬਾਅਦ ਮੈਂ ਨਹੀਂ ਇਸ ਟਾਈਮ ਤੇ ਜਾਣਦਾ ਕਿ ਮੇਰੇ ਇਲਾਕੇ 'ਚ ਕੋਈ 100 ਤੋਂ ਉੱਤੇ ਕੋਈ ਬਜ਼ੁਰਗ ਹੋਣ, ਮੈਂ ਵੀ ਤੁਹਾਡੇ ਇਲਾਕੇ 'ਚ ਵੀ ਹੋਣ ਤਾਂ। ਪਾਕਿਸਤਾਨ ਦੇ ਵਿੱਚ ਇਹ ਹਾਲਤ ਹੈ ਕਿ ਜਿੰਨਾ ਚਿਰ ਤੁਹਾਡੀ ਜੇਬ 'ਚ ਕੁਝ ਹੈ, ਔਲਾਦ ਵੀ ਤੁਹਾਡੀ ਹੈ, ਭੈਣਾਂ ਭਾਈ ਵੀ ਤੁਹਾਡੇ ਆ ਨੇ, ਸਾਰੇ ਭਾਈ ਅਸੀਂ ਬੈਠੇ ਆ। ਜਦੋਂ ਬੰਦਾ ਫੌਤ ਹੋ ਜਾਂਦਾ, ਉਹਨੂੰ ਗੁਸਲ ਦੇ ਕੇ ਤੇ ਉਹਨੂੰ ਬਸ ਤਿਆਰ ਹੁੰਦੀ ਹੈ ਉਹਦੀ ਮਈਅਤ ਚੁੱਕਣ ਵਾਸਤੇ ਬੰਦੇ ਰੈਡੀ ਹੁੰਦੇ ਨੇ। ਤੇ ਕਦੀ ਕਿਸੇ ਨੇ ਇਹ ਕਿਹਾ ਅੱਬਾ ਜਾਨ ਦੀ ਮੰਜੀ ਚੁੱਕ ਲਈਏ? ਤੇ ਕਿ ਇੱਕ ਥੋੜੀ ਗੱਲ ਟੋਕਣ ਹੁੰਦੀ ਸਾਰੇ ਇਹੀ ਕਹਿੰਦੇ ਨਾ, ਜਲਦੀ ਕਰੋ ਮਈਅਤ ਚੁੱਕ ਲਈਏ, ਜਲਦੀ ਕਰੋ। ਔਰ ਗਰੀਬ ਦੀ ਫਿਰ ਵੀ ਜਿਹੜੀ ਹੈ ਨਾ ਔਲਾਦ ਥੋੜਾ ਬਹੁਤ ਰੋ ਲੈਂਦੀ ਨਜ਼ਦੀਕ ਆ ਜਾਂਦੀ। ਅਮੀਰ ਦੇ ਤਾਂ ਬੱਚੇ ਨੇੜੇ ਵੀ ਨਹੀਂ ਜਾਂਦੇ। ਅੱਜ ਕੱਲ ਤੇ ਕਿਰਾਏ ਤੇ ਲਿਆਉਂਦੇ ਨਾ ਰੋਣ ਵਾਲੇ। ਸੋ ਫਿਰ ਹੁਣ ਉਹਦੇ ਨਾਲ ਤੇ ਅੱਬਾ ਲੇਕਿਨ ਉਹਦਾ ਮੈਂ ਰੋਣ ਨਾਲ ਤੇ ਅੱਬਾ ਨਹੀਂ ਬਖਸ਼ਿਆ ਜਾਂਦਾ। ਮੈਨੂੰ ਪੁੱਛੋ ਤੇ ਇਸ ਗੋਜ਼ ਬੈਕ, ਤੁਸੀਂ ਜੋ ਖਵਾਇਆ ਉਹਨਾਂ ਨੂੰ, ਉਹਨਾਂ ਦੇ ਅੰਦਰ ਗਿਆ, ਉਹ ਬਣ ਗਏ ਨੇ। ਆਫ ਕੋਰਸ ਤੁਸੀਂ ਹਲਾਲ ਖਿਲਾਇਆ ਤੇ ਉਹਨਾਂ ਦੀਆਂ ਹਰਕਤਾਂ ਹਲਾਲ ਵਾਲੀਆਂ ਹੋਣੀਆਂ ਨੇ। ਉਹਨਾਂ ਦੀ ਕਰਪਸ਼ਨ, ਬੇਈਮਾਨੀ, ਧੋਖਾ, ਝੂਠ, ਫਰਾਡ ਦੇ ਰਕਮ ਖਾਦੀ ਹੈ, ਜਿਸ ਤਰ੍ਹਾਂ ਵੀ ਆਈ ਹੈ, ਉਹਨਾਂ ਦੀ ਹਰਕਤਾਂ ਵੀ ਫਿਰ ਆਬਵੀਅਸਲੀ ਬੈਡ ਹੋਣਗੀਆਂ। ਤੁਸੀਂ ਉਹਨਾਂ ਕੋਲ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਤੁਹਾਡਾ ਉਸ ਤਰ੍ਹਾਂ ਖਿਆਲ ਰੱਖਣ ਜੀ। ਉਹ ਇਨਸਾਨ ਨੂੰ ਜ਼ਿੰਦਗੀ 'ਚ ਹੀ ਨਜ਼ਰ ਆ ਜਾਂਦਾ। ਲਓ ਜੀ, ਅੱਜ ਦਾ ਟਾਪਿਕ ਅਸੀਂ ਇੱਥੇ ਖਤਮ ਕਰਨੇ ਆ। ਅਗਰ ਅੱਛਾ ਲੱਗਾ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ ਅਗਲੇ ਵਲੌਗ ਵਿੱਚ। ਅੱਲਾ ਹਾਫਿਜ਼।